अस्सलाम वालेकुम। ਇੱਥੇ ਰੱਖ ਨਿਊਜ਼ ਵੇਖਣ ਸੁਣਨ ਵਾਲੇ ਸਾਰੇ ਜੀਆਂ ਨੂੰ ਮੁਹੰਮਦ ਸਾਦ ਜੀ ਆਇਆਂ ਨੂੰ ਆਖਦਾ ਹੈ। ਲੱਗ ਗਈ ਤੇ ਰੋਜ਼ੀ ਨਾ ਲੱਗੀ ਤੇ ਰੋਜ਼ਾ। ਅੱਜ ਪਾਕਿਸਤਾਨ ਤੇ ਪੂਰੀ ਦੁਨੀਆ ਵਿੱਚ ਮਜ਼ਦੂਰਾਂ ਦਾ ਆਲਮੀ ਦਿਹਾੜਾ ਮਨਾਇਆ ਜਾ ਰਿਹਾ ਹੈ। ਅੱਜ ਇਸ ਵੇਲੇ ਅਸੀਂ ਆਪਣੇ ਗੁਜਰਾਤ ਸ਼ਹਿਰ ਵਿੱਚ ਮਜ਼ਦੂਰ ਭਰਾਵਾਂ ਦੇ ਵਿੱਚ ਖਲੋਤੇ ਹਾਂ ਤੇ ਉਹਨਾਂ ਦੇ ਵੇਖਦੇ ਆ ਕਿ ਰੋਜ਼ੀ ਲੱਗਦੀ ਹੈ ਕਿ ਰੋਜ਼ੇ ਰੱਖ ਰਹੇ ਨੇ ਤੇ ਨਾਲੇ ਉਹ ਆਪਣੇ ਵਿਚਾਰ ਸਾਂਝੇ ਕਰਦੇ ਨੇ ਕਿ ਉਹਨਾਂ ਨੂੰ ਮਜ਼ਦੂਰੀ ਵਿੱਚ ਕੀ ਮੁਸ਼ਕਲਾਂ ਪੇਸ਼ ਆਉਂਦੀਆਂ ਨੇ ਤੇ ਉਹਨਾਂ ਦਾ ਇਸਤਹਸਾਲ ਹੋ ਰਿਹਾ ਤੇ ਮਜ਼ਦੂਰੀ ਵਿੱਚ ਖੁਸ਼ ਨੇ ਜਾਂ ਕਿ ਹੋ ਕੇ ਮਜ਼ਦੂਰੀ ਕਰ ਰਹੇ ਨੇ। ਇੱਥੇ ਅਸੀਂ ਭਾਈਆਂ ਨਾਲ ਗੱਲ ਕਰਨੇ ਆ। ਹਾਂਜੀ ਵੀਰ ਜੀ, ਸਲਾਮ ਅਲੈਕਮ। ਵਾਲੇਕੁਮ ਸਲਾਮ। ਹਾਂਜੀ ਭਾਈ, ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਅਬਦੁਲ ਗਫੂਰ ਹੈ ਭਾਸ਼ੋ। ਇਹ ਕਿੱਥੇ ਦੇ ਰਹਿਣ ਵਾਲੇ ਹੋ? ਅਸੀਂ ਜ਼ਿਲ੍ਹਾ ਘੋਟਕੀ ਦੇ ਰਹਿਣ ਵਾਲੇ ਆ। ਜ਼ਿਲ੍ਹਾ ਘੋਟਕੀ ਸਿੰਧ ਤੋਂ ਆਏ ਹੋ? ਜੀ, ਉਹ ਸਿੰਧ ਤੋਂ ਆਏ। ਅੱਛਾ, ਬੜੀ ਦੂਰੋਂ ਆਏ ਹੋ ਤੇ ਐਡੀ ਦੂਰੋਂ ਮਤਲਬ ਕਿ ਇੱਥੇ ਰਿਹਾਇਸ਼ ਕਿਸ ਤਰ੍ਹਾਂ ਰੱਖੀ ਜੇ? ਰਿਹਾਇਸ਼ ਭਾਸ਼ੋ ਵਾੜਿਆਂ 'ਚ ਰਹਿੰਦੇ ਆ। ਅੱਛਾ, ਕਿਸੇ ਦੇ ਬਾੜੇ 'ਚ ਰਹਿੰਦੇ ਹੋ? ਜੀ ਜੀ। ਤੇ ਘੋਟਕੀ ਵਿੱਚ ਮਜ਼ਦੂਰੀ ਕੋਈ ਨਹੀਂ ਹੈ ਕੋਈ? ਭਾਸ਼ੋ ਉਹਨਾਂ ਦਾ ਕੰਮ ਹੀ ਨਹੀਂ ਹੈ ਉੱਥੇ। ਅੱਛਾ। ਹਾਂਜੀ, ਇੱਥੇ ਮੇਰੇ ਕੀ ਕਰਦੇ 2 ਦਿਨ ਦਿਹਾੜੀ ਲੱਗਦੀ ਹੈ, ਇੱਕ ਦਿਨ ਦੂਜੇ ਦਿਨ ਖਾਈ ਦੀ ਹੈ। ਉੱਥੇ ਘੋਟਕੀ ਵਿੱਚ ਦਿਹਾੜੀ ਕਿੰਨੀ ਦਿੰਦੇ ਨੇ ਮਜ਼ਦੂਰ ਨੂੰ? 500 400 500 ਜਾਂ 600 ਰੁਪਏ। ਅੱਛਾ, ਤੇ ਇੱਥੇ ਪੰਜਾਬ ਵਿੱਚ ਗੁਜਰਾਤ ਵਿੱਚ ਕਿੰਨੀ ਲੱਭ ਰਹੀ ਹੈ ਤੁਹਾਨੂੰ? 1200 ਰੁਪਏ ਘੱਟੋ ਘੱਟ ਤੁਹਾਨੂੰ 1200 ਰੁਪਏ ਦਿਹਾੜੀ 1200 ਲੱਭ ਦੇ ਰਹੀ ਹੈ ਤੇ ਜਿੰਜ ਤੂੰ ਰੋਟੀ ਵੀ ਖਾ ਕੇ 600 ਰੁਪਏ ਬਚਾ ਲੈਨੇ ਆ। ਅੱਛਾ, ਵਿੱਚ ਕੀ ਗੁਜ਼ਾਰਾ ਕਰੀਏ? ਉਹ ਮਕਾਨ ਦਾ ਕਿਰਾਇਆ ਦਈਏ ਕੀ ਕਰੀਏ ਹੁਣ ਅਸੀਂ? ਜਿੱਥੇ ਰਹਿ ਰਹੇ ਹੋ ਕਿਰਾਇਆ ਕਿੰਨਾ ਦਿੰਦੇ ਹੋ? 1000 ਰੁਪਇਆ ਕੀ ਕਰੇ ਮਾੜੇ ਬੰਦੇ ਹੁਣ ਕਿੱਥੇ ਜਾਈਏ? ਇੱਕ ਦਿਨ ਦਿਹਾੜੀ ਲੱਗਦੀ ਹੈ, ਦੂਜੇ ਦਿਨ ਖਾਈ ਦੀ ਹੈ, ਉਹ ਖਤਮ ਹੋ ਜਾਂਦੇ ਨੇ। ਅੱਛਾ, ਹੁਣ ਹਾਲਾਤ ਇੰਜ ਦੇ ਹੋ ਗਏ ਨੇ, ਕੀ ਕਰੀਏ ਲਾਲਾ? ਹੁਣ ਦਿਹਾੜੀ ਰੋਜ਼ ਲੱਗਦੀ ਹੈ? ਦਿਹਾੜੀ ਰੋਜ਼ ਨਹੀਂ ਲੱਗਦੀ, ਇੱਕ ਦਿਨ ਲੱਗਦੀ ਹੈ, ਦੂਜੇ ਦਿਨ ਕੋਈ ਨਹੀਂ ਲੱਗਦੀ। ਹੁਣ ਦੂਸਰਾ ਦਿਨ ਵੇਲੇ ਬੈਠੇ ਆ, ਤੀਸਰਾ ਦਿਨ। ਅੱਛਾ। ਹਾਂਜੀ। ਤੇ ਜਿਸ ਤਰ੍ਹਾਂ ਅੱਜ ਆਲਮੀ ਦਿਹਾੜਾ ਹੈ ਮਜ਼ਦੂਰਾਂ ਦਾ, ਜੀ ਜੀ ਤੁਹਾਨੂੰ ਤਾਂ ਛੁੱਟੀ ਕਰਨੀ ਚਾਹੀਦੀ ਸੀ ਅੱਜ ਵੀ। ਜੀ, ਅੱਜ ਵੀ ਛੁੱਟੀ ਕਰਨੀ ਚਾਹੀਦੀ ਜੀ। ਹੋਰ ਕੀ ਕਰਨਾ ਚਾਹੀਦਾ? ਅੱਛਾ। ਰੋਟੀ ਵੀ ਮਹਿੰਗੀ ਹੈ, ਕੀ ਕਰ ਸਕਦੇ ਬਾਸ਼ੋ? ਇੱਕ ਟਾਈਮ ਦੀ ਰੋਟੀ ਵੀ 400 300 ਰੁਪਏ ਪੱਕੇ ਬੰਦੇ ਦੇ ਕੀ ਹੈ? ਸਰਕਾਰ ਇਸ ਟਾਈਮ ਅੱਜ ਦੇ ਦਿਨ ਛੁੱਟੀ ਕਰਦੀ ਹੈ। ਇਹ ਛੁੱਟੀ ਕਰਕੇ ਕੀ ਸਾਬਤ ਕਰਨਾ ਚਾਹੁੰਦੀ ਹੈ? ਮਜ਼ਦੂਰਾਂ ਦੇ ਨਾਲ ਹੈ ਲੇਕਿਨ ਮਜ਼ਦੂਰ ਦਿਹਾੜੀ ਤੇ ਆਏ ਨੇ, ਇਹ ਕੀ ਫਿਲਮ ਹੈ? ਸਰ ਜੀ, ਮਜ਼ਦੂਰਾਂ ਨਾਲ ਇੱਕ ਵੱਡਾ ਜ਼ੁਲਮ ਹੋ ਰਿਹਾ ਹੈ, ਹੋਰ ਕੁਝ ਵੀ ਨਹੀਂ। ਅੱਛਾ, ਕੋਈ ਦੱਸੋ ਨਾ ਕਿਸ ਤਰ੍ਹਾਂ ਜ਼ੁਲਮ ਹੋ ਰਿਹਾ? ਜ਼ੁਲਮ ਇਸ ਤਰ੍ਹਾਂ ਹੋ ਰਿਹਾ ਹੈ ਬਾਸ਼ੋ ਕਿ ਮਜ਼ਦੂਰਾਂ ਦੀ ਮਜ਼ਦੂਰੀ ਰੁਕੀ ਜਾ ਰਹੀ ਹੈ। ਹੁਣ ਬੰਦਾ ਕਿਧਰੇ ਜਾਵੇ ਤੇ ਚਲੋ ਆਵਣਗੇ ਨਹੀਂ ਮਾਲਿਕ ਤੇ ਰੋਜ਼ੀ ਕਿੰਜ ਲੱਭੇ ਦੀ। ਅੱਛਾ, ਠੀਕ ਹੈ। ਹਾਂਜੀ, ਠੀਕ ਹੋ ਗਿਆ। ਇਹ ਸਰਕਾਰ ਨੇ ਮਤਲਬ ਕਿ ਛੁੱਟੀ ਕਰਾ ਕੇ ਵੱਡੀ ਗਲਤੀ ਕੀਤੀ ਹੈ। ਅੱਛਾ, ਯਾਨੀ ਸਰਕਾਰ ਨੂੰ ਚਾਹੀਦਾ ਕਿ ਅੱਜ ਦੇ ਦਿਨ ਵੀ ਕੰਮ ਆਮ ਰੱਖਣ, ਕਾਰਖਾਨੇ ਫੈਕਟਰੀਆਂ ਬੰਦ ਨਹੀਂ ਹੋਣੀਆਂ ਚਾਹੀਦੀਆਂ। ਜੀ ਜੀ, ਕਾਰਖਾਨੇ ਕੁਝ ਵੀ ਨਹੀਂ ਬੰਦ ਹੋਣ, ਗਰੀਬ ਬੰਦੇ ਕਿਧਰੇ ਜਾਵਣ। ਤੁਸੀਂ ਕੰਮ ਹੁਨਰ ਜਾਣਦੇ ਹੋ ਕੋਈ? ਜੀ ਜੀ, ਜਾਣਦੇ ਆ। ਕੀ ਹੁਨਰ ਹੈ ਤੁਹਾਡੇ ਕੋਲੇ? ਮੈਂ ਪਹਿਲੇ ਦੁੱਧ ਦੀ ਦੁਕਾਨ ਤੇ ਕੰਮ ਕਰਦਾ ਰਿਹਾ ਵਾਂ। ਅੱਛਾ, ਨਹੀਂ ਉਹ ਤੇ ਮਜ਼ਦੂਰੀ ਹੋਈ ਨਾ, ਅਭੀ ਕੋਈ ਹੁਨਰ ਆਉਂਦਾ ਤੁਹਾਨੂੰ ਕੋਈ? ਜੀ ਜੀ, ਮਿਠਾਈ ਬਣਾਉਂਦਾ ਵਾਂ। ਅੱਛਾ, ਮਠਿਆਈ ਵਾਲੇ ਕੰਮ ਕੋਈ ਨਹੀਂ ਲੱਭਦਾ ਕਿਧਰੇ? ਕੋਈ ਨਹੀਂ ਲੱਭਦਾ ਲਾਲਾ। ਉੱਥੇ 5000 7000 ਰੁਪਏ ਤਨਖਾਹ ਹੈ ਤੁਹਾਨੂੰ। ਬਸ ਮਹੀਨੇ ਦੀ ਕਿੱਥੇ ਜਾਈਏ ਬੰਦਾ? ਦੱਸੋ, ਇੱਥੇ ਜ਼ਿਆਦਾ ਨਹੀਂ ਤਾਂ ਬੰਦਾ ਤੇ ਆਪਣਾ ਖਰਚਾ ਪਾਣੀ ਕਰ ਜਾਵੇ। 5-7 ਰੁਪਏ ਮਹੀਨੇ ਦਾ ਹਲਵਾਈ ਤਨਖਾਹ ਦੇ ਰਹੇ ਨੇ ਮਜ਼ਦੂਰ ਨੂੰ, ਕੰਮ ਕਰਨ ਵਾਲੇ ਨੂੰ। ਸ਼ਰਮ ਵਾਲੀ ਗੱਲ ਹੈ ਹਲਵਾਈਆਂ ਵਾਸਤੇ ਵੀ। जी अस्सलाम वालेकुम। वालेकुम सलाम। अपना नाम अली आज बड़ी महंगाई हो गई है, इंसाफ चाहिए आपको। अच्छा, बड़ी ये लोग बड़े बड़े खड़े हैं, मजदूर लोग है। अच्छा, हाँ, इंसाफ चाहिए भाई। अच्छा भाईजान, मांग के पेट अपना नहीं पाल सकते हैं भाई, कितने पाले ने? ਤੁਸੀਂ ਗੁਜਰਾਤ ਦੇ ਹੋ ਜਾਂ ਕਿ ਸ਼ਹਿਰੋਂ ਬਾਹਰ? ਗੁਜਰਾਤ ਤੇ ਮੈਂ ਸ਼ਹਿਰ ਕੋ ਆਇਆ ਹਾਂ ਤੇ ਘੋਟਕੀ ਜ਼ਿਲ੍ਹੇ ਕੋ ਆਇਆ ਹਾਂ। ਅੱਛਾ, ਤੁਸੀਂ ਘੋਟਕੀ ਦੇ ਹੋ? ਆਹੋ। ਅੱਛਾ, ਆਹੋ, ਸਿੰਧ ਵਿੱਚ। ਉਹ ਸਿੰਧ ਵਿੱਚ ਆਏ ਹੋ ਤੇ ਤੁਸੀਂ ਕੋਈ ਹੁਨਰ ਜਾਣਦੇ ਹੋ? ਜੀ ਹਾਂ। ਤੁਸੀਂ ਕਿਹੜਾ ਕੰਮ ਕਰਨਾ ਜਾਣਦੇ ਹੋ? ਅਸੀਂ ਕੰਮ ਸਿਰ ਤਗਾਰੀ ਕਰਦੇ ਹਾਂ। ਮਿਸਤਰੀ ਮਜ਼ਦੂਰ। ਹੋਰ ਕੋਈ ਹੁਨਰ ਨਹੀਂ ਤੁਹਾਡੇ ਕੋਲ? ਮਿਸਤਰੀ ਹੈ। ਹਾਂ, ਨਹੀਂ ਮਿਸਤਰੀ ਹੋ? ਆਹੋ। ਅੱਛਾ, ਪ੍ਰਦੇਸ਼ ਚ ਆਏ ਹੋ, ਸਿੰਧ ਵਿੱਚ, ਸੂਬਾ ਸਿੰਧ ਵਿੱਚ ਘੋਟਕੀ ਚ ਆਏ ਹੋ ਤੇ ਇੱਥੇ ਆ ਕੇ ਤੁਹਾਨੂੰ ਕੋਈ ਮਸਲਾ ਮਸਾਇਲ ਪਰੇਸ਼ਾਨੀ ਕੋਈ? ਪਰੇਸ਼ਾਨੀ ਇਹ ਤੇ ਕਦੋਂ ਜਗਵਾਨ 2-3 ਵੇਲੇ ਬੈਠੇ ਹੁੰਦੇ ਹੂੰ, ਕੁਝ ਨਹੀਂ ਲੱਭਦਾ ਇੱਥੇ। ਕਦ ਪੇੜ ਰੋਜ਼ੀ ਜੱਕੀਏ कदू होती है, कदू नहीं लगती है। ते गल है ते दिहाड़ी लगती है, एक दिन लगते है, 3-4 दिन भुखे बैठे होंदे ने लोग सारे। ये जेके मजदूर हैं परेशान होंदे ने, पीछे आ रहे जेके बच्चे ने वो परेशान होंदे ने। ते गल है सूबा पाल सके अपना पेट भी उन्हां जा भी। ते गल है ते सूबा सिंध विचों आए हुए ने, पंजाब विच ते जिला गुजरात विच मजदूरी करन आए ने। कहंदे ने कि उत्थे मजदूरी इंतहाई थोड़ी है कि जिहदा बिल्कुल गुजारा नहीं होंदा ते उस हिसाब नाल सोचा जाए तो इत्थे आके भी दिहाड़ी लाने ने। हफ्ते च 3 दिहाड़ियां 4 दिहाड़ियां लगदियां ने, गल उत्थे बह जांदी है कि इत्थे किराया भाड़ा भी देना हुंदा है ते नाल टुक्कर पानी भी खाना हुंदा है। भी महंगा बहुत हो गया है।
ਤੁਸੀਂ 4000 हो गया उठो आउंदे हो टोर के ते तेल भी महंगा है पेट्रोल भी महंगा है कोई सहूलत नहीं है बंदे वास्ते मजदूरन वास्ते आवाम वास्ते ये गल है ਗੱਡੀਆਂ ਦਾ ਕਿਰਾਇਆ ਵੀ ਮਹਿੰਗਾ ਜੇ 2500 ਰੁਪਏ ਸਿੰਧ ਤੋਂ ਲੈ ਕੇ ਗੁਜਰਾਤ ਤੱਕ ਗਰੀਬ ਬੰਦਾ ਕਿੱਥੇ ਜਾਵੇ ਗੱਡੀਆਂ ਵਾਲੇ ਨੂੰ ਕਹਿੰਦੇ ਆ ਕਿ ਬਾਸ਼ੋ ਕਿਰਾਇਆ ਥੋੜਾ ਘੱਟ ਕਰ ਲਓ ਉਹ ਕਹਿੰਦੇ ਨੇ ਬਹਿਣਾ ਬਹੁ ਨਹੀਂ ਤਾਂ ਜਾ ਇੱਥੋਂ ਸਹੀ ਹੈ ਇਹੀ ਗੱਲ ਹੈ ਔਰ ਕੀ ਗੱਡੀਆਂ ਦਾ ਕਿਰਾਇਆ ਤੇ ਥੋੜਾ ਸਸਤਾ ਕੀਤਾ ਜਾਏ ਨਾ ਇਹ ਸਾਡੀ ਗੁਜ਼ਾਰਿਸ਼ ਹੈ ਸਰਕਾਰ ਨੂੰ ਥੋੜਾ ਜਿਹਾ ਉਹਨਾਂ ਨੂੰ ਦੱਸਣ ਆ ਮਿਹਰਬਾਨੀ ਮਜ਼ਦੂਰ ਜਿਹੜੇ ਦੂਜੇ ਸ਼ਹਿਰਾਂ ਚੋਂ ਆਉਂਦੇ ਨੇ ਘੱਟੋ ਘੱਟ ਉਹਨਾਂ ਨੂੰ ਕੋਈ ਸਰਕਾਰ ਨੂੰ ਚਾਹੀਦਾ ਕੋਈ ਪਾਸ ਬਣਾ ਦੇਣ ਕਿ ਮਜ਼ਦੂਰ ਨੇ ਮੁਸਤਹਿਕ ਨੇ ਤੇ ਇਹਨਾਂ ਨੂੰ ਜਿਹੜਾ ਨਾ ਕੋਈ ਐਨੇ ਨਹੀਂ ਆਣਗੇ ਕਿਰਾਏ ਭਾੜੇ ਪੂਰੇ ਖਰਚ ਲੈਣ ਇਹ ਸਾਡੇ ਨਾਲ ਚਾਚੇ ਹੋਰੀ ਬਜ਼ੁਰਗ ਮੌਜੂਦ ਨੇ ਤੇ ਅਸੀਂ ਉਹਨਾਂ ਨਾਲ ਗੱਲ ਕਰਨੇ ਆ हाँ जी सलाम अलैकुम अच्छा गल वे कि ਇਹ ਜਿਹੜੀ ਹੁਣ ਜ਼ਮੀਨ ਹੈ ਜੀ ਜੀ ਇਹ ਮਰਜ਼ਮ ਨਵਾਜ਼ ਕਹਿੰਦੀ ਹੈ ਕਿ ਤੁਸੀਂ 25-30,000 ਰੁਪਇਆ ਕਣਕ ਦਾ ਲਾਓ ਅੱਛਾ 1 ਏਕੜ ਦੇ ਉੱਤੇ 80,000 ਰੁਪਇਆ ਖਰਚਾ ਹੁੰਦਾ ਵੇ ਹਾਂ ਹਾਂ हाँ तो ये वाम की करेगी ਹਾਏ 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 हाँ और दूसरा इतने वाम को दुख है कि वाम को पैसे नहीं है कि जब आस्ता आस्ता वाम ठीक हो जाती है उसके पास पैसे हो उसको बीवी और होनी चाहिए सही है ठीक है वो आस्ता आस्ता ठीक हो जाएगी ठीक है वो इतने दुख है बहुत ज्यादा दुख है अच्छा तो अल्लाह ताला ही है कि ये सब की दुख दूर करे आमीन और सख्तियां दूर करे किसी की रोटी पकाने वाली नहीं है अच्छा रोटी खिलाने वाली नहीं है हाँ। और मेरे पास ट्रैक्टर का हुनर है अच्छा मेरी रोटी पकाने वाली नहीं है सही है रोटी खाधी जाए ना खाधी ਦਾ भी पता चलता है कि ਬਿਲਕੁਲ रोटी ਜੀ ਦਾ ਬਿਲਕੁਲ ਠੀਕ ਹੈ ठीक है ਮੈਨੂੰ ਦੱਸੋ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹੋ ਅਸੀਂ ਆਏ ਆ ਇਧਰੋਂ ਦੜਵੇ ਤੋਂ ਦੜਵਾ ਫਤਿਹਪੁਰ ਤੋਂ ਆ ਗਏ ਅੱਛਾ ਠੀਕ ਹੈ ਉੱਥੇ ਰਹਿੰਦੇ ਹੋ ਜੀ ਅਸੀਂ ਉੱਥੇ ਰਹਿੰਦੇ ਹਾਂ ਤੁਹਾਡੇ ਤੁਹਾਡਾ ਪੈਗਾਮ ਹੈ ਵੇ ਕਿ ਤੁਹਾਡੇ ਕੋਲ ਹੁਨਰ ਹੈ ਟਰੈਕਟਰ ਚਲਾਉਣ ਦਾ ਜੀ ਹਾਂ ਤੁਹਾਡਾ ਮਤਲਬ ਕਿ ਘਰ ਲਈ ਕੋ ਨਹੀਂ ਹੈ ਜੀ ਹਾਂ ਤੇ ਗਵਰਨਮੈਂਟ ਨੂੰ ਚਾਹੀਦਾ ਹੈ ਤੁਹਾਨੂੰ ਘਰ ਲਈ ਦਾ ਪ੍ਰਬੰਧ ਕਰਕੇ ਦੇ ਜੀ ਹਾਂ ਸਹੀ ਹੈ ਤੁਹਾਨੂੰ ਰੋਟੀ ਪਕਾਉਣ ਵਾਲੀ ਲੱਭੇ ਕੋਈ हाँ रोटी पकाने वाली लभे कोई ਸਹੀ ਹੈ तो ਰੋਟੀ इंशाल्लाह- ਤੁਹਾਨੂੰ ਰੋਟੀ ਲੱਭ ਜਾਂਦੀ ਹੈ ਰੋਟੀ ਪਕਾਉਣ ਵਾਲੀ ਨਹੀਂ ਲੱਭਦੀ ਵੀ जी रोटी पकाने वाली नहीं भी लगती है ਠੀਕ ਹੈ ठीक है आस्ता आस्ता आदमी ठीक हो जाता है ਸਹੀ ਵੀਰ ਜੀ ਕੀ ਨਾਂ ਹੈ ਤੁਹਾਡਾ जरा मेरा नाम रुस्तम है ਰੁਸਤਮ ਸਾਹਿਬ ਕਿਹੜੀ ਜਗ੍ਹਾ ਤੋਂ ਆਏ ਹੋ सर जी मैं जिला रेमर खान तो आया ਜ਼ਿਲ੍ਹਾ ਰਹੀਮ ਯਾਰ ਹਾਂ ਠੀਕ ਹੈ जी सर ਤੇ ਤੁਸੀਂ ਇੱਥੇ ਦਾਤਰੀਆਂ ਲੈ ਕੇ ਆਏ ਹੋ ਵਾਢੀਆਂ ਕਰਦੇ ਹੋ जी सर वाडिया ਤੇ करदा ਵਾਢੀਆਂ ਦਾ ਆਪਣਾ ਬੱਦਲ ਲੈਣਾ ਕੋ ਵਸਿਆ ਕਿ ਵਾਢੀਆਂ ਤੇ ਜਿਹੜਾ ਨਾ ਕੰਮ ਹੀ ਕੋ ਨਹੀਂ ਰਿਹਾ ਵਾਢੀਆਂ ਸਮਝੋ ਵੜ ਗਈਆਂ जनाब 6 दिन हो गए ने सानू इथे आए नु 6 दिनों ਦੇ ਵਿੱਚ ਅਸੀਂ ਜਿਹੜਾ ਨਾ ਕਰੂ 3-3 ਕਿਰਾਇਆ ਲਾ ਕੇ ਆਇਆ ਅੱਛਾ ਤੇ 6 ਦਿਨਾਂ ਦੇ ਸਾਡੀ ਇੱਕ ਜਾੜ ਵੀ ਨਹੀਂ ਲੱਗੀ ਤੇ ਇੰਨੇ ਬਦਲ ਪਏ ਨੇ ਵਾਢਿਆਂ ਦਾ ਕੋਈ ਹਾਲ ਨਹੀਂ ਰਹਿ ਗਿਆ ਜੀ ਤੇ ਹੁਣ ਅਸੀਂ ਜਿਹੜਾ ਨਾ ਇੰਨੇ ਮਜਬੂਰ ਹੋ ਗਏ ਇੱਥੇ ਮੰਡੀ ਦਾ ਇੱਥੇ ਵੀ ਕੰਮ ਨਹੀਂ ਲੱਭਦਾ ਪਿਆ ਤੇ ਹੁਣ ਮਾੜਾ ਪਤਾ ਦੱਸੋ ਕੀ ਕਰੇ ਕਿੱਥੇ ਜਾਏ ਸਹੀ ਹੈ ਰਹੀਮ ਯਾਰ ਹਾਂ ਤੋਂ ਆਏ ਹੋ ਉੱਥੇ ਮਜ਼ਦੂਰ ਦੀ ਦਿਹਾੜ ਕਿੰਨੀ ਹੈ ਸਰ ਜੀ ਉੱਤੇ 600 ਰੁਪਏ ਜਾੜ ਲੱਭਦੀ ਪਈ ਹੈ ਰਹੀਮ ਯਾਰ ਹਾਂ ਉਹ ਵੀ ਪੰਜਾਬ ਵਿੱਚ ਹੈ, ਗੁਜਰਾਤ ਵੀ ਪੰਜਾਬ ਵਿੱਚ। ਹਾਂ ਇਹ ਵੀ ਪੰਜਾਬ ਵਿੱਚ ਹੈ, ਉਹ ਵੀ ਪੰਜਾਬ ਵਿੱਚ ਹੈ, ਲੇਕਿਨ ਉਹ ਜਨੂਬੀ ਪੰਜਾਬ ਵਿੱਚ ਹੈ, ਉੱਤੇ 600 ਰੁਪਏ ਮਜ਼ਦੂਰ ਦੀ ਜਾੜ ਲੱਭਦੀ ਪਈ ਹੈ ਤੁਹਾਨੂੰ ਕੀ ਲੱਗਦਾ ਹੈ ਇੰਨਾ ਫਰਕ ਕਿਉਂ ਹੈ ਸਰ ਜੀ ਫਰਕ ਇਸ ਵਜ੍ਹਾ ਤੋਂ ਹੈ ਕਿਉਂਕਿ ਉੱਥੇ ਇੰਨੀ ਤਾਲੀਮ ਕੋਈ ਨਹੀਂ ਉੱਥੇ ਆਪ ਬੰਦਾ ਮਿਹਨਤ ਕਰ ਲੈਂਦਾ ਹੈ ਆਪ ਵੀ ਸਾਰੇ ਨਾਰਮਲ ਜੇ ਮਾੜੇ ਬੰਦੇ ਨੇ ਇੱਥੇ ਇਸ ਵਜ੍ਹਾ ਤੋਂ ਆਈਦਾ ਹੈ ਕਿ ਇੱਥੇ ਬੜੇ ਪੈਸੇ ਵਾਲੇ ਬੰਦੇ ਨੇ ਲੇਕਿਨ ਇਸ ਤਰ੍ਹਾਂ ਦਾ ਹਾਲ ਬਣਿਆ ਕਿ ਇੱਥੇ ਵੀ ਉਸ ਤਰ੍ਹਾਂ ਦਾ ਕੰਮ ਨਹੀਂ ਚੱਲਦਾ ਪਿਆ ਅੱਛਾ ਹਾਂ। ਸਹੀ ਹੈ ਯਾਨੀ ਕਿ ਇੱਥੇ ਦਿਹਾੜੀ ਵੀ ਉਸ ਹਿਸਾਬ ਦੀ ਦਿਹਾੜੀ ਵੀ ਨਹੀਂ ਲੱਗਦੀ ਉਸ ਹਿਸਾਬ ਦੀ ਜਾੜੀ ਸਾਨੂੰ ਜਿਹੜੀ ਆਪਣੀ ਜ਼ਿਲ੍ਹਾ ਰੇਮਰ ਖਾਨ ਲੱਭਦੀ ਪਈ ਸੀ ਇੱਥੇ ਉਹ ਵੀ ਨਹੀਂ ਲੱਭਣ ਲੱਗੀ ਹੁਣ ਰਹੀਮ ਯਾਰ ਹਾਂ ਬਾਰਿਸ਼ਾਂ ਦਾ ਕੀ ਸੂਰਤ ਹਾਲ ਹੈ ਉੱਥੇ ਜਨਾਬ ਸੀਜ਼ਨ ਖਤਮ ਹੋ ਗਿਆ ਵਾਢਿਆਂ ਦਾ ਉੱਥੇ ਕੋਈ ਬਾਰਿਸ਼ ਨਹੀਂ ਉੱਥੇ ਅਲਹਮਦੁਲਿਲਾ ਬਿਲਕੁਲ ਹੀ ਮੌਸਮ ਸਾਫ਼ ਹੈ ਇੱਥੇ ਬੜੇ ਬੱਦਲ ਬਣੇ ਨੇ ਸਹੀ ਹੈ ਹਾਂ ਜਿਸ ਟਾਈਮ ਉੱਥੇ ਰਹੀਮ ਯਾਰ ਹਾਂ ਵਾਢੀਆਂ ਕਰਦੇ ਰਹੇ ਹੋ ਜੇ ਸਰ ਉੱਥੇ ਵੀ ਵਾਢਿਆਂ ਕਰਦੇ ਉੱਥੇ ਤੁਹਾਨੂੰ ਦਾਣੇ ਲੱਭਦੇ ਸਨ ਵਾਢੀਆਂ ਦੇ ਇਹ ਪੈਸੇ ਉੱਥੇ ਸਰ ਦਾਣੇ ਵੀ ਲੱਭਦੇ ਸਨ ਪੈਸੇ ਵੀ ਲੱਭਦੇ ਸਨ ਇੱਕ ਕਿੱਲੇ ਦੇ ਕਿੰਨੇ ਦਾਣੇ ਕਿਲੇ ਦੇ ਲੱਭਦੇ ਸਨ ਸਰ 3 ਮਣ 3 ਮਣ ਦਾਣੇ ਲੱਭਦੇ ਸਨ ਜੀ ਸਰ। ਤੇ ਜੇ ਬਿਲਫਰ ਦਿਹਾੜੇ ਪੈਸੇ ਲੈਣੇ ਤੇ ਪੈਸੇ ਕਿੰਨੇ ਲੱਭਦੇ ਸਨ ਪੈਸੇ ਸਰ 3000 10000 ਰੁਪਏ ਲੱਭਦਾ ਸੀ ਸਹੀ ਹੈ ਇਹਦੇ ਅੱਲਾ ਨੇ ਬਾਰਿਸ਼ਾਂ ਆਣੀਆਂ ਪਾਈਆਂ ਨੇ ਕਿ ਰੱਬ ਦੀ ਰਜ਼ਾ ਹੈ ਅਸੀਂ ਕੀ ਕਰਦੇ ਅਸੀਂ ਬੇਬਸ ਹਾਂ ਅਸੀਂ ਵੀ ਬੇਵਸ ਹੋ ਗਏ ਨਾ ਅਸੀਂ ਕੀ ਕਰੀਏ ਹੁਣ ਜੀ ਜੀ ਸਾਡੇ ਬਾਰੇ ਵੀ ਕੋਈ ਸੋਚਣ ਅਸੀਂ ਕੀ ਕਰੀਏ ਅਸੀਂ ਵੀ ਬੇਵਸ ਹੋ ਗਏ ਹਾਂ ਬਾਰਿਸ਼ਾਂ ਨੇ ਫਸਲਾਂ ਦੇ ਬਰਬਾਦ ਕੀਤੀਆਂ ਨੇ ਫਸਲਾਂ ਦੇ ਨਾਲ ਇਹਨਾਂ ਮਜ਼ਦੂਰਾਂ ਸਾਡਿਆਂ ਦੀ ਮਿਹਨਤ ਵੀ ਬਰਬਾਦ ਕਰ ਛੜੀ ਏ ਕਿਸਾਨਾਂ ਦੀ ਮਿਹਨਤ ਬਰਬਾਦ ਕਰ ਛੜੀ ਏ ਸਾਡੇ ਮਜ਼ਦੂਰਾਂ ਦੀ ਮਿਹਨਤ ਜਿਹੜੀ ਏ ਉਹਨਾਂ ਨੂੰ ਮਿਹਨਤ ਦਾ ਮੌਕਾ ਨਹੀਂ ਲੱਭਿਆ ਉਹਨਾਂ ਨੂੰ ਦਾਣੇ ਕਮਾਉਣ ਦਾ ਮੌਕਾ ਨਹੀਂ ਲੱਭਿਆ ਤੇ ਉਹਨਾਂ ਨੂੰ ਕੋਈ ਟੁਕਰ ਕਮਾਉਣ ਦਾ ਪੈਸੇ ਕਮਾਉਣ ਦਾ ਮੌਕਾ ਨਹੀਂ ਲੱਭਿਆ ਇਹ ਰੱਬ ਦੀਆਂ ਰੱਬ ਹੀ ਜਾਣੇ ਤੇ ਨਾਮ ਆਪਣਾ ਦੱਸਿਓ गुलाम यासीन नाम ਗੁਲਾਮ ਯਾਸੀਨ ਸਾਹਿਬ ਤੁਸੀਂ ਇਹ ਕਿਹੜੀ ਜਗ੍ਹਾ ਤੋਂ ਆਏ ਹੋ मैं सिंध को आया हूँ ਸਿੰਧ ਗੋਟਕੀ ਤੋਂ ਆਏ ਹੋ ਤੁਸੀਂ ਵੀ घोट की ਅੱਛਾ ਤੁਸੀਂ ਹੁਨਰ ਕੀ ਜਾਣਦੇ ਹੋ मिस्त्री हूँ मैं
ਅੱਛਾ ਮਿਸਤਰੀ ਉਹਦੇ ਤਾਲੀਮ ਕਿੰਨੀ ਹੈ ਤੁਹਾਡੀ? इंटर तालीम है। ਅੱਛਾ ਇੰਟਰ ਤਾਲੀਮ ਵੀ ਹੈ ਤੇ ਮਿਸਤਰੀਆਂ ਦਾ ਕੰਮ ਕਰ ਰਹੇ ਹੋ, ਕੋਈ ਖਾਸ ਵਜ੍ਹਾ? वजह ये है कि हमने तालीम शुरू में की थी, मेरे बाप का यही ख्वाहिश थी कि इसको तालीम बच्चे को दिलाऊं। तालीम ये इसकी अच्छी तालीम होगी तो कहीं ना कहीं जॉब करेगा। चलो गवर्नमेंट की नहीं मिली तो प्राइवेट तो मिलनी चाहिए ना। जहाँ भी हम अपना डॉक्यूमेंट्स ले जाते हैं अच्छा। अप्लाई के लिए, तो वो कहते हैं भाई अभी हमारे उधर कमूशेद में शुगर मिल बनिए, वो कहते हैं अगर आप इधर जॉब करोगे तो आप सिंध के नहीं कर सकते हो। ये जो पंजाब के है ना, पंजाब के डॉक्यूमेंट्स आपके पास हैं तो आप इधर जॉब कर सकते हो। पता नहीं ये कौन सा कानून बनाया हुआ है। हमारे सिंध में हमारी जमीन में जितनी भी मिलें लगी हुई है वो किसी हमारे फायदे के काम की नहीं है। उसमें अच्छा। सब पंजाब के आदमी काम कर रहे हैं। हम सिंध के इतने बेरोजगार इस वजह से अभी इसमें आप गिनती करो ना, गुजरात हम क्यों आए? गुजरात में कितने इस एरिया के भी हो गए, इस एरिया से ज्यादा हमारे सिंध के होंगे। अब गिनती करो ना, सिंध के ज्यादा निकलेंगे और पंजाब के मजदूर कम है। ये क्या वजह है? ये इनको ज्यादा जॉब मिल रही है, नौकरी मिल रही है, सिंध को क्यों नहीं मिल रही है? ये कौन सा कानून बना हुआ है? ਤੁਹਾਡੇ ਕਹਿਣ ਦਾ ਮਤਲਬ ਹੈ ਕਿ ਸਿੰਧ ਵਿੱਚ ਜਿਹੜੀ ਮਜ਼ਦੂਰੀ ਨੌਕਰੀਆਂ ਮਿਲ ਰਹੀਆਂ ਨੇ ਉਹ ਪੰਜਾਬ ਦੇ ਡੋਮਿਸਾਈਲ ਤੇ ਮਿਲ ਰਹੀਆਂ ਨੇ, ਸਿੰਧ ਦੇ ਡੋਮਿਸਾਈਲ ਤੇ ਨਹੀਂ ਮਿਲ ਰਹੀਆਂ। नहीं मिल रही। ਅੱਛਾ ਇਹ ਕੀ ਵਜ੍ਹਾ, ਕੋਈ ਆਪਣਾ ਕੋਈ ਖਾਸ ਵਜ੍ਹਾ ਹੋ ਸਕਦੀ ਹੈ, ਕੋਈ ਤੁਹਾਨੂੰ ਕੀ ਲੱਗਦਾ ਹੈ? पता नहीं, ये तो गवर्नमेंट का कानून है, उन्होंने बनाया हुआ है। हाँ तो ਇਹ ਮਾਮਲਾ ਇੱਥੇ ਪੰਜਾਬ ਵਿੱਚ ਵੀ ਹੈ। ਪੰਜਾਬ ਵਿੱਚ ਹੀ, ਪੰਜਾਬ ਦੇ ਵਿੱਚ ਰਹਿਣ ਵਾਲੇ ਜਿਹੜੇ ਉਹਨਾਂ ਨੂੰ ਬਲੋਚਿਸਤਾਨ ਦੇ ਆਪਣਾ ਡੋਮਿਸਾਈਲ ਤੇ ਪੰਜਾਬ ਵਾਲਿਆਂ ਨੂੰ ਨੌਕਰੀਆਂ ਮਿਲ ਰਹੀਆਂ ਨੇ, ਪੰਜਾਬੀਆਂ ਨੂੰ ਨਹੀਂ ਮਿਲਦੀਆਂ ਨੇ। ਇਹ ਸਮਝ ਨਹੀਂ ਆਉਂਦੀ ਮੈਨੂੰ, ਮੈਂ ਵੀ ਐਸੇ ਖੋਜ ਵਿੱਚ ਆ। जी जी ਹੋਰ ਕੋਈ ਤੁਸੀਂ ਕੁਝ ਕਹਿਣਾ ਚਾਹੋ? भाई गवर्नमेंट को ये अपील है कि जो बेरोजगार नौजवान तबके हैं उनके लिए एक अच्छा पैकेज निकालें। भले उनको जो है ना लोन दे, कर्जा दे कि यंग में नौजवान जो है अपना कारोबार करे, खुद अपने पाँव पर खड़े। अब हम तो चलो पढ़े लिखे हैं, हम इतने हिम्मत वाले हैं, चलो हमारे को कोई भी खुदाई का काम मिलेगा, मजदूरी मिलेगी, हम कर लेंगे। बाकी बात है ये, अगर इस अड्डे पर आए हुए हैं हमारे को मजदूरी नहीं मिल रही, हमारे को चौथा दिन है, एक दिहाड़ी भी नहीं लगी। अच्छा। अब इस शहर में जो आदमी रहे, आपको मालूम है एक दिन का कितना खर्चा है। जी, जी, जी। और उस वहाँ से आने का यहाँ तक किराया 4-5 हजार ले आओ, फिर इधर पहुँचो आपको मजदूरी ना मिले, फिर हम क्या करें? फिर सही है। हाँ ना, कितनी महंगाई है, कितना खर्चा है। ऐसा कोई पैकेज गवर्नमेंट निकाले जो पढ़े लिखे तबका है उनको कम से कम में इतना मोहताज ना हो कि दर दर का धिक्का खाएं, उनको मजदूरी भी ना मिले। ठीक है। कम से कम वो अपना रोजगार करें। जी, जी। वो कर्ज भले गवर्नमेंट बाद में ले ले। ਤੁਹਾਡਾ ਨਾਮ ਕੀ ਹੈ? दिलावर खान। ਦਿਲਾਵਰ ਖਾਨ। ਦਿਲਾਵਰ ਖਾਨ ਸਾਹਿਬ ਤੁਸੀਂ ਕਿੱਥੋਂ ਆਏ ਹੋ? हाँ तीर से आया, यहाँ पर तीर से। ਅੱਛਾ ਧੀਰ ਸੂਬਾ ਕੇਪੀ ਕੇ ਸੂਬਾ ਹੈਬਰ ਪਖਤੂਨਖਵਾ ਤੋਂ ਆਏ ਨੇ ਹਾਂ। ਤੇ ਉੱਥੇ ਮਜ਼ਦੂਰੀ ਕਿੰਨੀ ਮਿਲਦੀ ਹੈ ਮਜ਼ਦੂਰ ਨੂੰ? उधर सही मिलता है, अच्छा अच्छा मिलता है, इधर नहीं मिलता है। उधर उधर कितने पैसे मिलते हैं एक दिन के? उधर भाईजान 1500-2000 दिहाड़ी मिलता है, पंजाब में नहीं मिलता है आजकल। सूबा केपी ਵਿੱਚ ਧੀਰ ਜ਼ਿਲ੍ਹਾ ਧੀਰ अपर तीर। ਅਪਰ ਧੀਰ ਉੱਥੇ 1500 ਤੋਂ 2000 ਦਿਹਾੜੀ ਮਿਲਦੀ ਹੈ ਤੇ ਇੱਥੇ ਕਿੰਨੇ ਦੇ ਰਹੇ ਨੇ? इधर 1000 रुपये नहीं मिलता है, आवाम देखो कितना है। 1000 रुपए दिहाड़ी भी गुजरात ਵਿੱਚ ਨਹੀਂ ਮਿਲ ਰਹੀ। आवाम ज्यादा है। ਅੱਛਾ ਤੇ ਉੱਥੇ ਧੀਰ ਵਿੱਚ ਕੰਮ ਨਹੀਂ ਹੈ, ਥੋੜਾ ਹੈ क्यों काम नहीं है? ਉੱਥੇ ਕੰਮ ਥੋੜਾ। उधर बर्फ पड़ता है इसलिए आया गया। अच्छा ठीक है। ਜਿਹੜਾ ਜਿਸ ਟਾਈਮ ਮੌਸਮ ਉਧਰ ਸਾਫ਼ ਹੋਏ ਤਾਂ ਫਿਰ ਉਧਰ ਚਲੇ ਜਾ ਜਾਓ। ਰਹੇ ਹਾਂ। ਠੀਕ ਹੈ। ਅੱਛਾ ਮਜ਼ਦੂਰੀ ਇੱਥੇ ਤੁਸੀਂ ਕਰਦੇ ਹੋ ਬਈ ਕੋਈ ਤੁਹਾਡੇ ਨਾਲ ਕੋਈ ਜ਼ਿਆਦਤੀ ਤੇ ਨਹੀਂ ਕਰਦਾ? ਪ੍ਰਦੇਸ਼ ਵਿੱਚ ਆਏ ਹੋ ਤੁਸੀਂ, ਜਿਹੜਾ ਬੰਦਾ ਤੁਹਾਨੂੰ ਦਿਹਾੜੀ ਤੇ ਲੈ ਕੇ ਜਾਂਦਾ ਹੈ, ਆਦਮੀ ਲੈ ਕੇ ਜਾਂਦਾ ਦਿਹਾੜੀ ਤੇ ਉਹ ਤੁਹਾਨੂੰ ਮਤਲਬ ਹੈ ਕਿ ਕੋਈ ਕੰਮ ਤੁਹਾਡੀ ਦਿਹਾੜੀ ਤੋਂ ਜ਼ਿਆਦਾ ਕਰਾਉਂਦਾ ਹੋਵੇ ਜਾਂ ਮਤਲਬ ਜਿਹੜੀ ਤੁਹਾਡੀ ਦਿਹਾੜੀ ਮੁਕਾਈ ਹੈ ਉਹਨੂੰ ਪੈਸੇ ਥੋੜੇ ਦਿੰਦਾ, ਕੋਈ ਜ਼ਿਆਦਤੀ ਕੋਈ ਇਸ ਤਰ੍ਹਾਂ ਦੀ ਹੋਈ ਦੀ ਹੈ? हमारा हक पूरा देता है हमको। ਅੱਛਾ ਤੁਹਾਡਾ ਹੱਕ ਪੂਰਾ ਮਿਲਦਾ? पूरा देता, पूरा ਸਹੀ ਹੈ, देता। ਕੋਈ क्यों ਤੁਹਾਡੇ नहीं ਨਾਲ देता? ਕੋਈ ਬੁਰਾ ਨਹੀਂ ਪੇਸ਼ ਆਉਂਦਾ? ना 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 परेशान कुछ सही नहीं है। है। हाँ ये परेशानी है, महंगाई बहुत ज्यादा है। ਹਾਂ ਮਹਿੰਗਾਈ ਬਹੁਤ ਜ਼ਿਆਦਾ ਹੈ, ਉਸ ਹਿਸਾਬ ਨਾਲ ਇਹ ਮਜ਼ਦੂਰ ਦੀ ਦਿਹਾੜੀ ਵੀ ਵਧਣੀ ਚਾਹੀਦੀ ना ਹੈ। ना 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 ज्यादा नहीं होता है मजदूर। ਕਿੰਨੀ ਕੁ ਦਿਹਾੜੀ ਹੋਣੀ ਚਾਹੀਦੀ ਹੈ ਘੱਟ ਤੋਂ ਘੱਟ? आज का 3000 से कम नुकसान है दिहाड़ी। सही है। महंगाई बहुत ज्यादा, मकान किराया हो गया, बिजली हो गया, सब्जी हो गया। जी हाँ हर चीज महंगाई है। ਹਾਂ ਸਹੀ ਹੈ। हाँ। वालेकुम अस्सलाम सर। ਆਪਣਾ क्या ਨਾਮ ਦੱਸਿਓ। सर मेरा नाम आफ्ताब ਅਫਤਾਬ ਸਾਹਿਬ ਕਿਹੜੀ ਜਗ੍ਹਾ ਦੇ ਰਹਿਸ਼ੀ ਹੋ? जी ਅਸੀਂ सिंध से वाबस्ता हैं सर। ਅੱਛਾ ਇਹ ਸਿੰਧ ਦੇ ਮਾਸ਼ਾਅੱਲਾ ਕਾਫੀ ਜ਼ਿਆਦਾ ਲੋਕ ਨੇਗੇ। ਸਾਡੇ ਜਿਹੜੇ ਸਰ ਹੁਕਮਰਾਨ ਨੇ ਨਾ ਸਿੰਧ ਦੇ, ਅਸੀਂ ਉਹਨਾਂ ਨੂੰ ਹੁਣ ਕੀ ਕਰੀਏ? ਮੇਰਾ ਮੂੰਹ ਨਾ ਖੁਲਾਈਓ, ਮੈਂ ਬੜੀ ਦੇਰ ਤੋਂ ਤੁਹਾਡੀ ਗੁਫ਼ਤਗੂ ਪਿਆ ਸੁਣਨਾ। ਅੱਛਾ ਦਿਲ ਮੇਰਾ ਬੜਾ ਕਰਦਾ ਜੀ ਸੀ, ਜਨਾਬ ਜੋ ਤੁਹਾਡੇ ਦਿਲ ਵਿੱਚ ਹੈ ਕਰ ਦਿਓ। ਲੇਕਿਨ ਅਗਰ ਸੁਣਨਾ ਚਾਹੁੰਦੇ ਹੋ ਤੇ ਸਾਡੇ ਜਿਹੜੇ ਸਿੰਧ ਦੇ ਹੁਕਮਰਾਨ ਨੇ ਨਾ, ਅਸੀਂ ਉਹਨਾਂ ਕੋਲੋਂ ਬੜੇ ਪਰੇਸ਼ਾਨ ਆ। ਅੱਛਾ ਜੀ ਦੱਸਣਾ ਸੁਣਾਓ ਤੁਸੀਂ। ਤੇ ਹੁਣ ਇਹ ਵੇਖੋ ਮੰਡੀ, ਗੁਜਰਾਤ ਦੀ ਮੰਡੀ ਜੀ, ਹੈ। ਜੀ।
ਜਿਹਨੂੰ ਮਜ਼ਦੂਰ ਮੰਡੀ ਤੇ ਨਾ ਕੀ ਹੈ ਮੱਛੀ ਚੌਕ ਹੈ। ਹਾਂ ਬਿਲਕੁਲ। ਅਸੀਂ ਇਸ ਟਾਈਮ ਮੱਛੀ ਚੌਕ 'ਚ ਖਲੋਤੇ ਹਾਂ। ਸਾਡਾ ਜਿਹੜਾ ਜ਼ਿਲ੍ਹਾ ਵਾ, ਮੈਂ ਪੰਜਾਬੀ ਜ਼ਬਾਨ ਵਿੱਚ ਤਾਂ ਪਿਆ ਕਹਿਣਾ ਕਿ ਅਸੀਂ ਪੰਜਾਬੀਆਂ 'ਚ ਖਲੋਤੇ ਹਾਂ, ਤਾਂ ਪਿਆ ਪੰਜਾਬੀ ਜ਼ਬਾਨ ਦਾ ਮੈਂ ਕਹਿਣਾ। ਪੰਜਾਬੀ ਤੇ ਸਿੰਧੀ 'ਚ ਫਰਕ ਥੋੜਾ ਮਾੜਾ ਜਿਹਾ ਹੀ। ਅਗਰ ਤੁਸੀਂ ਕਹਿੰਦੇ ਹੋ ਤਾਂ ਮੈਂ ਸਰਾਈਕੀਏ 'ਚ ਵੀ ਗੱਲ ਕਰ ਸਕਣਾ ਤੇ ਸਿੰਧੀਏ 'ਚ ਠੋਸ ਵੀ ਗੱਲ। ਮੈਂ ਤਾਂ ਮੇਰਾ ਤਾਂ ਦਿਲ ਖੁਸ਼ ਤਾਂ ਹੁੰਦਾ ਕਿ ਮੈਂ ਸਿੰਧੀਏ 'ਚ ਗੱਲ ਕਰਾਂ। ਤੇ ਤੁਹਾਡਾ ਪਤਾ ਨਹੀਂ ਹੁਣ ਚੈਨਲ ਕਿਹੜਾ ਵਾ, ਕਿਹੜਾ ਤੁਸੀਂ ਪਤਾ ਨਹੀਂ ਕਿੱਥੇ। ਤੁਸੀਂ ਨਾਬ ਸਿੰਧੀ ਵਿੱਚ ਗੱਲ ਕਰੋ, ਕਿਉਂਕਿ ਤੁਹਾਡੇ ਹੁਕਮਰਾਨ ਜਿਹੜੇ ਨੇ ਉਹਨਾਂ ਨੂੰ ਵੀ ਜਿਹੜੇ ਪਤਾ ਲੱਗੇ, ਉਹਨਾਂ ਨੂੰ ਪਤਾ ਲੱਗੇ ਕਿ ਸਾਡੇ ਗਰੀਬ ਕਿੱਥੇ ਕਿੱਥੇ ਜਾ ਕੇ ਆਪਣੇ। ਤੁਸੀਂ ਆਪਣੀ ਸਿੰਧੀ ਜ਼ਬਾਨ 'ਚ ਗੱਲ ਕਰੋ। मांझी सर तालीम हिन टाइम 12 तालीम मामू जी। ये जेके छोकरा बीठा ने सब पढ़िया लिखिया बीठा के मुझे गोठ जाए कि मुझे तो ताल के यूसी वाइज पर जिले वाइज तो तकरीबन कोई 200 मानू बीठो आ। 200 हिन टाइम 500 मानू बीठो आ। जेको 8 डी थी आइन ही ते गुजरात शहर में बारिश हले थी। हाँ हाँ। अमीर माण्हू कोठिन में बंगलन में हे कोठी सामो परवेज़ इलाही मोन्स इलाही एतिरे वॾनि माण्हू पर कंहिं में एतिरो ख़्यालु न आहे जे हिननि ग़रीबनि खे को नान को हलीम को नंगर को टाइम सां बारिशूं हलनि थियूं पियूं, कणिक जी कटाई आहे, सभु कमु रुकियो पियो आहे, ग़रीब माण्हू परेशान आहे। इन जे करे असांजे ख़ासि करे जेके असांजे ज़िले जा घोटकी ज़िले जा, असांजो घोटकी ज़िलो पूरे मुल्क में बदामनी भी घोटकी ज़िले जी आहे। तमामु जेको दहशतगर्दी निज़ाम आहे ॿुधिजे थो पूरे मुल्क में, अगवा धाड़ा फुरू सभु घोटकी ज़िले जी शिकवा शिकायत आहे। असांजो हाल इहो आहे घोटकी ज़िले वारनि जो जे असां मज़दूरी लाइ परेशान आहियूं। असांजा छो असांजा हुकुमरान जेके आहिनि कमज़ोर आहिनि, असांखे हुननि कमज़ोर करे छॾियो आहे। उन्हनि असांखे कमज़ोर करे छॾियो आहे। अभी मैं बात थोड़ा उर्दू में करूंगा आपसे, क्योंकि ये जो दोस्त खड़े हैं कोई खैबर पख्तूनख्वा से, कोई KPK से है, कोई पेशावर से, कोई बलूचिस्तान से, ये सारा मजदूर तबका हमारे भाई भाई हैं। मैं इस वक्त इनसे मिलने आया हूँ। अच्छा। हाँ, अगर इधर कोई काम की पोजीशन होती तो मैं भी काम करता इधर, मैं भी मजदूरी करता। मजदूरी करना कोई जुर्म नहीं है, क्योंकि हम गैरत वाले लोग हैं, हम गैरत से ही खाते हैं कमाते हैं, हम कोई डाकेट नहीं, कोई धाड़ेल नहीं। इसलिए मैं अपनी सिंधी टोपी अपने सर पे रखी है कि ताकि सिंध पंजाब हम एक ही है। कोई ज्यादा तो ज्यादा शनाख्ती कार्ड होना चाहिए कि शनाख्त अपनी देनी चाहिए। बाकी हमारा हक बनता है जिधर हम घूमे जिधर हम फिरे, हमारा हक है। पाकिस्तानी शनाख्ती कार्ड है तो हम 4-5 सूबों में घूम फिर सकते हैं। लेकिन सर अफसल बात ये पहले भी हम बड़े दुख में हैं, बड़े अफसोस और बड़े शर्म की बात है हमारे लिए कि 400-500 बंदा घोटकी जिले के सिंधी अभी पंजाब में जो रोटी से तंग है। मैं जिससे भी पूछा है ना गरीब, लेकिन वो अपनी मेहमान नवाजी में तो जो भी नवा आता है उसको होटल पे ले जाते हैं, उसको खाना खिलाते हैं, उसको चाय पिलाते हैं, जो हमारी सकाफत है, जो हमारी रीत है। लेकिन क्या करें, हम पीछे घर से मंगवा कर पैसे खा रहे हैं, इधर कोई हमें कोई रोटी देने वाला नहीं। हम इनको क्या सुनाएं, इनको मयार हम क्या दे, हमारे अपने कंजर बेटे हैं ना, हम क्या किसी को बोलें। मेरा मुंह ना खुलाएं सर, क्योंकि हो सकता है मुझे कोई मरवा ना दे। नहीं कानू मरवाना किसी ने। और साडी सिंध दा तुहानू पता ही नहीं पाजी। आहो साडी ए बड़ा होंदा है ना, जिन्हें आवाज कड्डी है उन्हें। इमरान खान ने केड़ा गुनाह कीता है, मैनू ये दसो तुसी, मैनू दसो ना तुसी इस वक्त अपने बच्चियां समेत अपने मैं केड़ा गुनाह कीता, इमरान खान दा मेरे के नाल आन लगे हो। नहीं मैं एक तुहानू नहीं पिया कहंदा कि ओनू जो तुसी एक सच दी आवाज नू तुसी बंद करके रख छड़िया है, क्यों भाई? ਇਹ ਤੁਹਾਡੀ ਆਪਣੀ ਰਾਏ ਵੇ, ਅਸੀਂ ਸਿਆਸਤ ਵਿੱਚ ਨਹੀਂ ਪੈਣਾ ਚਾਹੁੰਦੇ, ਇਹ ਤੁਹਾਡੀ ਆਪਣੀ ਰਾਏ ਵੇ। ਅਸੀਂ ਇਸ ਟਾਈਮ ਗੱਲ ਕਰ ਰਹੇ ਹਾਂ ਮਜ਼ਦੂਰ ਦੀ। ਤੁਸੀਂ ਇਮਰਾਨ ਖਾਨ ਨਾਲ ਲੱਗ ਸਕਦੇ ਹੋ, ਕਿਸੇ ਇਹ ਚੌਧਰੀਆਂ ਨਾਲ ਲੱਗ ਸਕਦੇ ਹੋ, ਕਿਸੇ ਮਤਲਬ ਕਿ ਭੱਟੋ ਨਾਲ ਲੱਗ ਸਕਦੇ ਹੋ, ਮਦਾਰੀ। ਭਾਜੀ ਜਿਹੜੀ ਵੀ ਅਸੀਂ ਗੱਲ ਕੀਤੀ ਹੈ, ਅਸੀਂ ਬੇਰੁਜ਼ਗਾਰ ਹਾਂ, ਅਸੀਂ पढ़े लिखे मुंडे सारे जिन्ने भी खलोते ने, कोई 10 जमायतां पढ़िया वा, कोई 12 जमायतां पढ़िया वा, लेकिन असी घोटकी जिले दे सिंधी हाँ। सही है सिंधी जी 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 ते इन्ना दूर देखो किन्ने जिले छड़ के असी इत्थे मजदूरी को लाए हैं कि वो मजदूरी भी सानू नहीं पे लभदी। जेड़े सानू अपने घर वाले कहंदे ने कि जाओ होर बंदे मजदूरी करदे पे ने, तुहानू मजदूरी भी नहीं लभदी। ए उस मजदूरी दा हाल है, वेखो भज के पिछे 1 किलोमीटर जाने आ, कोई गल करन वाला तैयार भी नहीं। ए हक सच दी रोजी है ते मेहनत मुशक्कत है साडी जड़ी, वो भी सानू नहीं लभदी। पता नहीं सानू हुक्मरान की बनाना चाहते ने, पता नहीं कोई डकैत बनाना चाहते ने, पता नहीं सानू कोई चोर, कोई बिशनी, कोई लुटेरा बनाना चाहते ने। लेकिन असी अपना मर्द हो के इधर करांगे जो भी साडे नसीब विच मुकद्दर विच, लेकिन असी इन्हां दा रोना पिटना कदी भी नहीं छड्डांगे। ठीक हो गया जी। अगे तुसी भी हुण जेड़ा असी गल्लां होईयां ने, अल्लाह करे तुसी अगे इन्हां नू जान। अगर ਤੁਹਾਡੀ ਬੜੀ ਮਿਹਰਬਾਨੀ। ਇੱਕ ਗਰੀਬ ਆਦਮੀ ਜਦੋਂ ਅਮੀਰ ਹੁੰਦਾ ਨਾ, ਉਹਨੂੰ
ਹਰ ਸਾਇਸ਼ ਲੱਭਦੀ ਏ, ਵਕਤ ਪਲਸੇਟਾ ਮਾਰਦਾ ਹੈ ਤੇ ਉਹ ਹਰ ਸਾਇਸ਼ ਉਹਦੇ ਕੋਲ ਜਾਂਦੀ ਰਹਿੰਦੀ ਏ। ਗਰੀਬ ਆਦਮੀ ਫਿਰ ਫੁੱਟਪਾਥ ਤੇ ਆ ਜਾਂਦਾ ਹੈ ਤੇ ਉਹਨੂੰ ਕੁਝ ਵੀ ਮਹਿਸੂਸ ਨਹੀਂ ਹੁੰਦਾ। ਇੱਕ ਸੇਠ ਆਦਮੀ ਜਿਸ ਟਾਈਮ ਉਹਦੇ ਕੋਲ ਸਭ ਕੁਝ ਹੋਵੇ, ਉਹ ਇੱਕ ਵਾਰੀ ਸਭ ਕੁਝ ਖੋਹ ਕਤੇ ਨਾ ਤੇ ਉਹ ਜਾਨੂ ਲਗਾ ਜਾਂਦਾ ਹੈ। ਅੱਲਾਹ ਤਾਲਾ ਨੇ ਗਰੀਬ ਆਦਮੀ ਵਿੱਚ ਇੰਨਾ ਕੁ ਹੌਸਲਾ ਹਿੰਮਤ ਪੈਦਾ ਕੀਤੀ ਹੈ ਕਿ ਦੁਨੀਆ ਦਾ ਹਰ ਦੁੱਖ ਦਰਦ ਬਰਦਾਸ਼ਤ ਕਰ ਸਕਦਾ ਹੈ। ਲੇਕਿਨ ਇਹ ਸੇਠ ਜਿਹੜੇ ਗਰੀਬ ਆਦਮੀ ਦਾ ਹੱਕ ਮਾਰਦੇ ਨੇ, ਮਜ਼ਦੂਰ ਦਾ ਹੱਕ ਮਾਰਦੇ ਨੇ, ਉਹਨਾਂ ਨੂੰ ਉਹ ਕਦੇ ਵੀ ਨਹੀਂ ਬਰਦਾਸ਼ਤ ਕਰ ਸਕਦੇ। ਮੁਹੰਮਦ ਸਾਹਿਬ ਨੂੰ ਇਜਾਜ਼ਤ ਦਿਓ, ਅੱਲਾ ਰਾਖਾ ਹੋਵੇ ਜੇ। जी जी बिल्कुल।